ਅਗਲੀ ਖਬਰ ਵੀ ਸੈਨ ਹੋਜ਼ੇ ਤੋਂ ਆ ਰਹੀ ਆ। ਪਿਛਲੇ ਵੀਕਐਂਡ ਦੇ ਦੌਰਾਨ ਸੈਨ ਹੋਜ਼ੇ ਦੀ ਪੁਲਿਸ ਨੇ 700 ਦੇ ਕਰੀਬ ਸਾਈਡ ਸ਼ੋਅ ਜੋ ਕਰ ਰਹੇ ਸੀ ਕਾਰਾਂ ਦੇ ਵਿੱਚ, ਉਹਨਾਂ ਨੂੰ ਟਿਕਟਾਂ ਦਿੱਤੀਆਂ। ਮਿਸਡਮੀਨਰ ਚਾਰजेस ਤੇ ਹਜ਼ਾਰ ਡਾਲਰ ਦਾ ਜੋ ਫਾਈਨ ਹੈਗਾ ਆ। ਪਿਛਲੇ ਲੰਮੇ ਸਮੇਂ ਤੋਂ ਇਹ ਜੋ ਬੇਵਕੂਫ ਕਿਸਮ ਦੇ ਲੋਕ ਆ ਵੱਖ-ਵੱਖ ਚੁਰਸਤਿਆਂ ਤੇ ਜਾ ਕੇ ਹਾਈ ਸਪੀਡ ਦੇ ਨਾਲ ਸਾਈਡ ਸ਼ੋਅਜ਼ ਕਰਦੇ ਆ। ਜੀ ਸੋ ਜਿਹੜੇ ਇਨਵੋਲਵ ਸੀਗੇ ਉਹ ਵੀ ਤੇ ਜਿਹੜੇ ਦੇਖ ਰਹੇ ਸੀ ਉਹਨਾਂ ਨੂੰ ਵੀ ਜਿਹੜੀਆਂ ਟਿਕਟਾਂ ਆ ਇਸ਼ੂ ਕੀਤੀਆਂ ਗਈਆਂ। ਸੈਨ ਹੋਜ਼ੇ ਪੁਲਿਸ ਦੇ ਡਿਪਟੀ ਚੀਫ ਬ੍ਰਾਇਨ ਸ਼ੈਬ ਉਹਨਾਂ ਨੇ ਕਿਹਾ ਆ ਵੀ ਅਸੀਂ ਪੂਰੀ ਟੀਮ ਇਕੱਠੀ ਕਰਕੇ ਪੂਰੀ ਦੀ ਪੂਰੀ ਸ਼ਿਫਟ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਜਿਹੜਾ ਆ ਟਿਕਟਾਂ ਦਿੱਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਦਾਂ ਦਾ ਕੰਮ ਕਰਾਂਗੇ। ਇਹ ਜ਼ਰੂਰ ਆ ਵੀ ਹਰ ਵਾਰੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਵੱਡੀ ਫੋਰਸ ਚਾਹੀਦੀ ਹੁੰਦੀ ਆ। ਬਹੁਤ ਸਾਰੀਆਂ ਕਾਰਾਂ ਨੂੰ ਉੱਥੇ ਛੱਡ ਕੇ ਲੋਕ ਭੱਜ ਗਏ। ਇੱਕ ਦੀ ਜੋ ਜੈਕਟ ਆ ਉਹਦੇ ਵਿੱਚੋਂ ਗਨ ਵੀ ਮਿਲੀ ਹੈਗੀ ਆ। ਸੋ 19 ਵਹੀਕਲ ਇੰਪਾਊਂਡ ਹੋਈਆਂ ਆ। 720 ਦੇ ਕਰੀਬ ਸਾਈਟੇਸ਼ਨਸ ਦਿੱਤੀਆਂ ਗਈਆਂ ਆ। 82 ਜਰਨਲ ਕੰਟੈਕਟ ਰਿਪੋਰਟਸ ਬਣਾਈਆਂ ਗਈਆਂ ਹੈਗੀਆਂ ਸੈਨ ਹੋਜ਼ੇ ਦੀ ਪੁਲਿਸ ਵੱਲੋਂ। ਤੇ ਇੱਕ ਹੋਰ ਖਬਰ ਜੋ ਸੈਨ ਹੋਜ਼ੇ ਦੀ ਹੈਗੀ, ਸੈਨ ਹੋਜ਼ੇ ਮੇਅਰ ਦੀ ਇਲੈਕਸ਼ਨ ਕਾਫੀ ਨੈਕ ਟੂ ਨੈਕ ਚੱਲ ਰਹੀ ਸੀ। ਉਹਦੇ ਸੰਬੰਧ ਦੇ ਵਿੱਚ ਸਿੰਡੀ ਸ਼ਾਵੇਜ਼ ਜੋ ਕਾਉਂਟੀ ਦੇ ਸੁਪਰਵਾਈਜ਼ਰ ਆ ਉਹ ਇਸ ਵਾਰੀ ਮੇਅਰ ਦੀ ਇਲੈਕਸ਼ਨ ਦੇ ਲਈ ਖੜੇ ਸੀ। ਉਹਨਾਂ ਨੇ ਆਪਣੀ ਹਾਰ ਜਿਹੜੀ ਆ ਮੰਨ ਲਈ ਹੈਗੀ ਆ। ਸੋ ਹੁਣ ਮੈਟ ਮਹਾਨ ਇਹ ਸਿਟੀ ਆਫ ਸੈਨ ਹੋਜ਼ੇ ਦੇ ਨਵੇਂ ਮੇਅਰ ਹੋਣਗੇ। ਮੈਟ ਮਹਾਨ ਕਾਫੀ ਲੰਮੇ ਸਮੇਂ ਤੋਂ ਸਿਟੀ ਆਫ ਸੈਨ ਹੋਜ਼ੇ ਦੇ ਕੌਂਸਲ ਮੈਂਬਰ ਵੀ ਹੈਗੇ ਆ। ਮੇਅਰ ਸੈਮ ਲਗਾਰਡੋ ਜੋ ਇਸ ਟਾਈਮ ਹੈਗੇ ਆ ਉਹਨਾਂ ਨੇ ਕਾਫੀ ਹੈਲਪ ਮੈਟ ਮਹਾਨ ਦੀ ਕੀਤੀ ਹੈਗੀ ਆ। ਦੋਨਾਂ ਹੀ ਕੈਂਡੀਡੇਟ ਨੇ 8.5 ਮਿਲੀਅਨ ਦੇ ਕਰੀਬ ਪੈਸੇ ਆਪਣੀ ਕੈਂਪੇਨ ਦੇ ਉੱਤੇ ਖਰਚ ਕੀਤੇ ਹੈਗੇ, ਜੋ ਕਿ ਬਹੁਤ ਵੱਡਾ ਅਮਾਉਂਟ ਬਣਦਾ ਆ। ਫਾਈਨਲ ਕੋਡ ਦੇ ਮੁਤਾਬਕ ਮੈਟ ਮਹਾਨ ਦੇ ਕੋਲ 51% ਤੇ ਸਿੰਡੀ ਸ਼ਾਵੇਜ਼ ਦੇ ਕੋਲ 49% ਜੋ ਵੋਟਸ ਮਿਲੀਆਂ ਹੈਗੀਆਂ। ਸਿੰਡੀ ਸ਼ਾਵੇਜ਼ ਨੇ ਇਹ ਕਿਹਾ ਵੀ ਮੈਂ ਐਜ਼ ਏ ਸੁਪਰਵਾਈਜ਼ਰ ਕੰਮ ਕਰਦੀ ਰਹੂੰਗੀ ਤੇ ਸਿਟੀ ਆਫ ਸੈਨ ਹੋਜ਼ੇ ਨੂੰ ਸੁਧਾਰਨ ਦੇ ਲਈ ਹੋਮਲੈਸ ਦੀ ਪ੍ਰੋਬਲਮ, ਕ੍ਰਾਈਮ ਦੀ ਪ੍ਰੋਬਲਮ ਉਹ ਆਪਾਂ ਰਲ ਕੇ ਜੋ ਮੇਅਰ ਆ ਉਹਦੇ ਨਾਲ ਕਰਦੇ ਰਹਾਂਗੇ। ਤੇ ਮੈਂ ਮੈਟ ਮਹਾਨ ਨੂੰ ਬੈਸਟ ਆਫ ਲੱਕ ਤੇ ਵਧਾਈਆਂ ਦਿੰਦੇ ਆ ਕਿਉਂਕਿ 2 ਸਾਲ ਦੀ ਟਰਮ ਹੈਗੀ ਮੇਅਰ ਦੀ। ਕਾਫੀ ਚੈਲੰਜ ਹੈਗੇ ਆ ਸਿਟੀ ਆਫ ਸੈਨ ਹੋਜ਼ੇ ਦੇ ਕੋਲ, ਹੋਮਲੈਸਨੈਸ, ਕ੍ਰਾਈਮ, ਹੋਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਸੋ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਮੇਅਰ ਜੋ ਕੀ ਕਰਨਗੇ। ਸੈਮ ਲਕਾਰਡੋ ਜੋ ਆਊਟਗੋਇੰਗ ਮੇਅਰ ਹੈਗੇ ਆ ਕਿਉਂਕਿ ਉਹ ਟਰਮ ਆਊਟ ਹੋ ਗਏ, ਉਹਨਾਂ ਨੇ ਮੈਟ ਮਹਾਨ ਦੀ ਸਪੋਰਟ ਕੀਤੀ ਸੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਜਿਹੜਾ ਸੈਨ ਹੋਜ਼ੇ ਦਾ ਬੇ ਏਰੀਏ ਦਾ। ਬੇ ਏਰੀਆ ਹਮੇਸ਼ਾ ਹੀ ਕਈ ਤਰ੍ਹਾਂ ਦੀਆਂ ਖਬਰਾਂ ਕਰਕੇ ਚਰਚਾਵਾਂ ਦੇ ਵਿੱਚ ਰਹਿੰਦਾ ਤੇ ਹੁਣ ਲੰਘੇ ਦਿਨੀ ਬੇ ਏਰੀਏ ਦੇ ਵਿੱਚ ਪਾਰਕ ਕੀਤੀਆਂ ਕਾਰਾਂ ਜਿਹਨੇ ਕਰਕੇ ਰਾਤ ਸਮੇਂ ਤਾਂ ਉਹ ਚੋਰੀ ਹੋਈਆਂ ਨੇ। ਜਿਹੜੀ ਪੁਲਿਸ ਹੈ ਕ੍ਰਾਈਮ ਮੈਪਿੰਗ ਜਦੋਂ ਚੈੱਕ ਕਰਦੇ ਆ ਤੇ ਉੱਥੇ ਸੈਨ ਹੋਜ਼ੇ ਪੁਲਿਸ ਦਾ ਜਿਹੜਾ ਲਿੰਕ ਆ ਤੇ ਉਹ ਕਹਿੰਦੇ ਕਿ 37 ਕਾਰਾਂ ਲੰਘੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਰੋਜ਼ਵੈਲਟ, ਖਾਸ ਕਰਕੇ ਰੋਜ਼ਵੈਲਟ ਪਾਰਕ ਆ ਜਾਂ ਉਹਦੇ ਆਲੇ ਦੁਆਲੇ ਦਾ ਜਿਹੜਾ ਇਲਾਕਾ ਵਾ ਉੱਥੇ ਕੁਛ ਹਫ਼ਤਿਆਂ ਦੇ ਵਿੱਚ ਹੀ ਚੋਰੀ ਹੋਈਆਂ। ਤੇ ਹੁਣ ਜਿਹੜੀ ਆ ਉਹ ਪੁਲਿਸ ਦਾ ਕਹਿਣਾ ਇਹ ਹੈ ਕਿ ਇਸ ਗੱਲ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ ਹੋਇਆ ਕਿ ਲੰਘੇ ਕੁਛ ਹਫ਼ਤਿਆਂ ਦੇ ਵਿੱਚ ਹੀ ਜਿਹੜੇ ਬੇ ਏਰੀਏ ਦੇ ਵਸਨੀਕ ਨੇ, ਖਾਸ ਤੌਰ ਤੇ ਸੈਨ ਹੋਜ਼ੇ ਦੇ, ਤਾਂ ਉੱਥੇ ਘੱਟੋ ਘੱਟ 3 ਦਰਜਨ ਕਾਰਾਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਜਿਹੜੇ ਇਲਾਕੇ ਆ ਉੱਥੇ ਲੋਕਾਂ ਦੇ ਵਿੱਚ ਜ਼ਿਆਦਾ ਕਿਉਂਕਿ ਉੱਥੋਂ ਦੀ ਇੱਕ ਬੀਬੀ ਹੈ ਜਿਹਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਵੈਂਡੀ ਹਰਨਾਂਡੇਜ਼। ਉਹਨੇ ਦੱਸਿਆ ਕਿ ਉਹਨੂੰ ਸਵੇਰੇ ਜਦੋਂ ਨੈਕਸਟ ਮਾਰਨਿੰਗ ਸਕੂਲ ਜਾਣ ਵੇਲੇ ਪਤਾ ਲੱਗਿਆ ਕਿ ਕਾਰ ਹੈ ਨਹੀਂ। ਫਿਰ ਉਹਨੇ ਦੱਸਿਆ ਵੀ ਮੇਰੇ ਦੋਸਤਾਂ ਦੇ ਵਿੱਚ ਹੀ ਮਤਲਬ ਨਾਲ ਪੜ੍ਹਦਿਆਂ ਦੇ ਵਿੱਚੋਂ ਇੱਕ ਉਹਨਾਂ ਦੀ ਕਾਰ ਵੀ ਚੋਰੀ ਹੋ ਗਈ। ਤੇ ਹੁਣ ਪੁਲਿਸ ਨੇ ਜਦੋਂ ਇਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਤਾਂ ਪੁਲਿਸ ਦਾ ਕਹਿਣਾ ਇਹ ਹੈ ਕਿ ਘੱਟੋ ਘੱਟ 10,000 ਜਿਹੜੀ ਕਾਰ ਆ ਉਹ 1 ਸਾਲ ਦੇ ਆਲੇ ਦੁਆਲੇ 2 ਮਹੀਨੇ ਗਾਂਹ ਲਾ ਲਓ ਤਾਂ ਇਹ 14 ਮਹੀਨਿਆਂ ਦੇ ਵਕਫੇ ਦੇ ਵਿੱਚ ਚੋਰੀ ਹੋਈ ਹੈ, ਜਿਹਦੀ ਕਿ ਐਵਰੇਜ 28 ਬਣਦੀ ਹੈ। ਸੋ ਹੁਣ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਜਾਂ ਜਿਹੜੇ ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੈਫ ਲਿਵਾਈਨ, ਉਹਨਾਂ ਨੇ ਕਿਹਾ ਕਿ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਹੱਲ ਕਰੇ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕ੍ਰਾਈਮ ਹੈ ਖਾਸ ਕਰਕੇ ਕਾਰਾਂ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਜਿਹੜਾ ਇਜ਼ਾਫਾ ਉਹਨੇ ਲੋਕਾਂ ਨੂੰ ਖੌਫਜ਼ਦਾ ਜ਼ਰੂਰ ਕੀਤਾ। ਲੋਕ ਹੁਣ ਡਰਦੇ ਨੇ ਬਾਹਰ ਕਾਰ ਪਾਰਕ ਕਰਨ ਤੋਂ।